96-97 ਸਾਲ ਦੀ ਉਮਰ ਦੇ ਵਿੱਚ ਇਹ ਬਜ਼ੁਰਗ ਆਪਣੇ ਇਲਾਕੇ ਦੇ ਬੰਦਿਆਂ ਨੂੰ ਇੱਥੇ ਲੱਭਣ ਆਏ ਆ ਔਰ ਕੋਈ ਸਿਰ ਮੂੰਹ ਨਹੀਂ, ਕੋਈ ਟੈਲੀਫੋਨ ਨੰਬਰ ਨਹੀਂ, ਕੋਈ ਰਾਬਤਾ ਨਹੀਂ। ਇਹ ਕਹਿ ਲਓ ਵੀ ਸਮੁੰਦਰ 'ਚ ਸੂਈ ਲੱਭਣ ਵਾਲੀ ਗੱਲ ਆ। ਪੰਜਾ ਸਾਹਿਬ ਗਏ ਆ, ਉੱਥੇ ਵੀ ਬਹੁਤ ਆਨੰਦ ਆਇਆ। ਉੱਥੇ ਵੀ ਬਹੁਤ ਹਰ ਚੀਜ਼ ਦਾ, ਲੰਗਰ ਦਾ, ਕਮਰਿਆਂ ਦਾ। ਗੁਰਦੁਆਰਾ ਵੀ ਬਹੁਤ ਸੋਹਣਾ ਹੈ। ਗੁਰਦੁਆਰਾ ਸਾਹਿਬ ਵੀ ਬਹੁਤ ਸੋਹਣਾ। ਮੈਂ ਕਹਿੰਦਾ ਬਹੁਤ ਵਧੀਆ ਅਰੇਂਜ ਸੀਗਾ ਉੱਥੇ। ਲੰਗਰ ਦੀ ਕੋਈ ਕਮੀ ਨਹੀਂ ਸੀ, ਕਮਰਿਆਂ ਦੀ ਕੋਈ ਕਮੀ ਨਹੀਂ ਸੀ। ਹਰ ਚੀਜ਼ ਜਿਹੜੀ ਸੀ ਹੈਗੀ ਸੀਗੀ ਉੱਥੇ ਪ੍ਰੋਵਾਈਡ ਕੀਤੀ। ਕਿਸੇ ਨੇ ਕੁਝ ਨਹੀਂ ਕਿਹਾ ਕਿ ਸਾਰਿਆਂ ਨੇ ਸਗੋਂ ਮੁਬਾਰਕਾਂ ਦਿੱਤੀਆਂ ਕਿ ਗੁਰਦੁਆਰੇ ਜਾ ਰਹੇ ਆ ਸਾਰੇ। ਅੱਛਾ, ਹਾਂਜੀ। ਕਿੱਦਾਂ ਲੱਗਾ ਇੱਥੇ ਆ ਕੇ? ਬਹੁਤ ਚੰਗਾ, ਬਿਲਕੁਲ ਸੇਮ ਹੈ, ਕੋਈ ਡਿਫਰੈਂਸ ਨਹੀਂਗਾ। ਅੱਛਾ, ਕੋਈ ਐਸੀ ਚੀਜ਼ ਜਿਹੜੀ ਤੈਨੂੰ ਬਹੁਤ ਵਧੀਆ ਲੱਗੀ ਹੋਵੇ? ਬਹੁਤ ਵਧੀਆ ਗੁਰਦੁਆਰੇ। ਹਾਂਜੀ, ਬਹੁਤ ਸੋਹਣੇ ਬਣੇ ਹੋਏ। किशन सो अच्छा, फिर तारा सो, हाँ, सुमन सो, बहादुर सो, इंदर सो। अच्छा। ਤੇ ਹੁਣ ਕਿੰਨੇ ਕੁ ਨਾਂ ਭੁੱਲ ਗਏ। ਨਾਂ ਤਾਂ ਬਥੇਰੇ ਆਉਂਦੇ ਜਦੋਂ ਇਕੱਲੇ ਬੈਠੇ ਹੋਈਏ। ਹਾਂ, ਉਹ ਇਹ ਗੱਲ ਸੀ ਨਾ, ਰਲ ਮੈਂ ਬੈਠੇ ਸੀਗੇ ਤੇ ਇੱਕ ਦੂਜੇ ਦੀ ਰਿਸ਼ਤੇਦਾਰੀਆਂ ਵੀ ਕਰਾਉਂਦੇ ਸੀ। ਹਾਂ। असलामुअलैकुम, सत श्री अकाल, प्रणाम दोस्तों। मैं नासर किसाना और तुसी देख रहे हो चैनल एक पिंड पंजाब दा। अज आए हैं जी ननकाना साहब विसाखी मेले ते साडे नाल चढ़दे तो आई हुई संगतां मौजूद है। उन्होंने तो पुछते हैं कि किहड़े इलाके तो आए आ। ये पहली बारी आए या इस तो पहले आ चुके हैं जी? पहले तो वैलकम करते हैं जी। नाम की अपना? ਵਾਹਿਗੁਰੂ जी का खालसा, वाहिगुरू जी की फतेह। देखो, सतनाम सिंह मेरा नाम। ਅੰਮ੍ਰਿਤਸਰ ਤੋਂ ਅਸੀਂ ਆਏ ਆ, अच्छा, ਗੁਰੂ ਰਾਮਦਾਸ ਨਗਰੀ ਚੋਂ ਤੇ ਗੁਰੂ ਨਾਨਕ ਦੇਵ ਜੀ ਦੀ ਨਗਰੀ 'ਚ ਆਏ ਆ। ਉਹਨਾਂ ਦੀ ਚਰਨ ਛੋਹ ਪ੍ਰਾਪਤ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅਸੀਂ ਅੱਜ ਇੱਥੇ ਆਏ ਆ। किन्नवा चक्कर अपना? ਆਪਣਾ ਪਹਿਲਾ ਚੱਕਰ ਆ ਜੀ। ਪਹਿਲੇ ਮੇਰੇ ਘਰ ਦੇ ਆਏ ਆ, 2 ਵਾਰੀ ਮਿਸਿਜ ਮੇਰੇ ਹੋ ਕੇ ਗਏ ਨੇ। ਮੈਂ ਪਹਿਲੀ ਰੀ ਆਇਆ, ਬੇਟਾ ਮੇਰਾ ਵੀ ਨਾਲ ਆਇਆ। ਬਾਕੀ ਸਾਡੀ ਇਹ ਸਾਰੇ अपना पिछोकड़ उत्थों ਦਾ ਹੀ ਆ ਜਾਂ ਇੱਥੋਂ ਪਾਕਿਸਤਾਨ ਚੋਂ ਗਏ ਸੀ? ਸਾਡੇ ਦਾਦਾ ਹੀ ਪਹਿਲੇ ਪਾਕਿਸਤਾਨ ਚੋਂ ਗਏ ਸੀ। ਅਸੀਂ ਉੱਥੇ ਹੀ ਆ, ਅੰਮ੍ਰਿਤਸਰ ਤੋਂ ਹੀ। ਕਿਹੜੀ ਜਗ੍ਹਾ ਤੋਂ? ਦਾਦਾ ਸਾਡੇ ਲਾਹੌਰ ਤੋਂ ਹੀ ਗਏ। ਲਾਹੌਰ ਤੋਂ? ਲਾਹੌਰ ਹੀ ਆ। ਹਾਂਜੀ। ਅੱਛਾ, ਤਾਂ ਹੀ ਤਾਂ ਚੱਕੀਆਂ। ਅੱਛਾ ਬਾਈ ਜੀ, ਇਹ ਜਿਹੜਾ ਵਿਸਾਖੀ ਇਵੈਂਟ ਹੈ ਇਹਦੇ ਬਾਰੇ ਦੱਸੋ ਵੀ ਇਹਦੀ ਕੀ ਤਾਰੀਖ ਆ? ਇਹਦੀ ਤਾਰੀਫ ਹੈ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਇੱਕ ਸਿੱਖ ਸਾਜਣਾ ਦਾ ਨਾਲੇ ਕੀਤਾ ਸੀਗਾ, ਨਾਲੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀਗਾ ਤੇ ਸਿੱਖੀ ਦੀ ਦਾਤ ਬਖਸ਼ੀ ਸੀ। ਹਾਂਜੀ, ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ। ਅੱਛਾ, ਹਾਂਜੀ। ਉਹਦੀ ਇਹ ਯਾਦ ਵਿੱਚ ਇਹ ਵਿਸਾਖੀ ਮੇਲਾ? ਵਿਸਾਖੀ ਮੇਲਾ ਜਿਹੜਾ ਸਾਡੇ ਅੰਮ੍ਰਿਤਸਰ ਵੀ ਬੜਾ ਲੱਗਦਾ ਜੀ। ਹਾਂ, ਇੱਥੇ ਵੀ ਬੜਾ ਲੱਗਾ। ਅਸੀਂ ਪੰਜਾ ਸਾਹਿਬ ਗਏ ਆ, ਉੱਥੇ ਵੀ ਬਹੁਤ ਆਨੰਦ ਆਇਆ। ਉੱਥੇ ਵੀ ਬਹੁਤ ਹਰ ਚੀਜ਼ ਦਾ, ਲੰਗਰ ਦਾ, ਕਮਰਿਆਂ ਦਾ। ਸੋਹਣਾ ਗੁਰਦੁਆਰਾ ਵੀ ਬਹੁਤ ਸੋਹਣਾ ਹੈ। ਗੁਰਦੁਆਰਾ ਸਾਹਿਬ ਵੀ ਬਹੁਤ ਸੋਹਣਾ। ਵਿੱਚ ਹੀ ਹੈ ਸਾਰਾ। ਮੈਂ ਕਹਿੰਦਾ ਬਹੁਤ ਵਧੀਆ ਅਰੇਂਜ ਸੀਗਾ ਉੱਥੇ। ਲੰਗਰ ਦੀ ਕੋਈ ਕਮੀ ਨਹੀਂ ਸੀ, ਕਮਰਿਆਂ ਦੀ ਕੋਈ ਕਮੀ ਨਹੀਂ ਸੀ। ਹਰ ਚੀਜ਼ ਜਿਹੜੀ ਸੀ ਹੈਗੀ ਸੀਗੀ ਉੱਥੇ ਪ੍ਰੋਵਾਈਡ ਕੀਤੀ। ਹਾਂਜੀ। ਅੱਛਾ, ਆਪਣਾ ਪਾਕਿਸਤਾਨ ਦੀ ਗੱਲ ਕਰੀਏ ਤਾਂ ਤੁਸੀਂ ਪਾਕਿਸਤਾਨ ਪਹਿਲੀ ਵਾਰੀ ਆਏ ਹੋ। ਦਿਮਾਗ 'ਚ ਕਿਹੜੀਆਂ ਚੀਜ਼ਾਂ ਸੀ, ਦੇਖਣ ਨੂੰ ਕਿਹੜੀਆਂ ਮਿਲੀਆਂ? ਸਭ ਮਿਲੀਆਂ। ਦੇਖੋ, ਸਾਰਾ ਕੁਝ ਹੀ ਬਾਬੇ ਨੇ, ਬਾਬਾ ਨਾਨਕ ਨੂੰ ਮਿਲ ਲਿਆ, ਸਾਰਾ ਕੁਝ ਹੀ ਆ ਗਿਆ ਜੀ। ਬਾਕੀ ਵਧੀਆ ਹੈ, ਇੱਥੋਂ ਦੇ ਲੋਕ ਵਧੀਆ ਨੇ, ਮਾੜੇ ਨਹੀਂ ਨੇ, ਬੜਾ ਪਿਆਰ ਕਰਨ ਵਾਲੇ ਨੇ। ਹੁਣ ਸਾਡੇ ਨਾਲ ਟ੍ਰੇਨ ਦੇ ਵਿੱਚ ਸਾਰੇ ਕਿਨਾਂ ਦਾ ਗਾਰਡ ਸੀਗੀ। ਅਸੀਂ ਹੱਸਦੇ ਖੇਡਦੇ ਆਏ ਆ, ਸਭ ਕੁਝ। ਕੋਈ ਗੱਲ, ਕੋਈ ਜ਼ੁਬਾਨ ਦਾ ਨਹੀਂ ਇਸ਼ੂ ਬਣਿਆ ਵੀ ਉਹਨਾਂ ਦੀ ਹੋਰ ਆ ਸਾਡੀ ਹੋਰ? ਨਹੀਂ, ਜ਼ੁਬਾਨ ਸਾਡੀ ਇੱਕੋ ਜੀ, ਦੋਵਾਂ ਦੀ ਇੱਕੋ ਜੀ ਜ਼ੁਬਾਨ ਆ ਜੀ। ਮੇਲਾ ਫਿਰ ਤਾਂ ਹੀ ਹੁੰਦਾ ਨਾ। ਸ਼ੁਗਲ ਮੇਲਾ ਤਾਂ ਹੀ ਹੁੰਦਾ ਜੀ। ਬਾਬਾ ਹੁੰਦੇ ਆਪਾਂ ਫਿਰ ਉਹਨਾਂ ਨਾਲ ਕੀ ਸ਼ੁਗਲ ਮੇਲਾ ਕਰਦੇ? ਉਹਨਾਂ ਨੇ ਸ਼ੁਗਲ, ਸਾਨੂੰ ਅੰਗਰੇਜ਼ੀ ਨਹੀਂ ਸੀ ਆਉਣੀ। ਉਹਨਾਂ ਨੇ ਕੁਝ ਕਰੀ ਜਾਣਾ ਸੀ। ਉਹਨਾਂ ਨੇ ਤੁਹਾਨੂੰ ਮੂੰਹ ਵਾਲੀ ਵੇਖਣਾ ਵੀ ਇਹ ਕੁਝ ਕੁਚਰ ਕਰਦੇ ਆ। ਬਸ। ਇਹ ਨਹੀਂ ਪਤਾ ਲੱਗਣਾ ਸੀ ਬੋਲਦੇ ਕੀ ਆ। ਆਪਣਾ ਕੀ ਨਾਮ ਪੁੱਤ? ਪ੍ਰਭਨੂਰ ਸਿੰਘ। ਅੱਛਾ, ਤੂੰ ਛੋਟੀ ਉਮਰੇ ਆ ਗਿਆ ਹੈ। ਹਾਂਜੀ। ਖੁਸ਼ਕਿਸਮਤ ਬੰਦਾ ਆ। ਹਾਂਜੀ। ਤੇਰਾ ਚੱਕਰ ਲੱਗ ਗਿਆ ਜੀ ਜੀ। ਤੇ ਕਿਦਾਂ ਆਪਣੇ ਤੇਰੇ ਜਿਹੜੇ ਕਲਾਸ ਫੈਲੋ ਸੀ ਉਹਨਾਂ ਨੇ ਕਿਹਾ ਨਹੀਂ ਵੀ ਨਾ ਜਾਈ, ਮੁੜ ਕੇ ਤੂੰ ਕੈਨੇਡਾ ਵੀ ਜਾਣਾ ਆ? ਹਾਂਜੀ, ਨਹੀਂ, ਅਬ ਕਿਸੇ ਨੇ ਕੁਝ ਨਹੀਂ ਕਿਹਾ ਕਿ ਸਾਰਿਆਂ ਨੇ ਸਗੋਂ ਮੁਬਾਰਕਾਂ ਦਿੱਤੀਆਂ ਕਿ ਗੁਰਦੁਆਰੇ ਜਾ ਰਹੇ ਆ ਸਾਰੇ। ਅੱਛਾ, ਹਾਂਜੀ। ਕਿਦਾਂ ਲੱਗਾ ਇੱਥੇ ਆ ਕੇ? ਬਹੁਤ ਚੰਗਾ, ਬਿਲਕੁਲ ਸੇਮ ਹੈ, ਕੋਈ ਡਿਫਰੈਂਸ ਨਹੀਂਗਾ। ਅੱਛਾ, ਕੋਈ ਐਸੀ ਚੀਜ਼ ਜਿਹੜੀ ਤੈਨੂੰ ਬਹੁਤ ਵਧੀਆ ਲੱਗੀ ਹੋਵੇ? ਬਹੁਤ ਵਧੀਆ ਗੁਰਦੁਆਰੇ। ਹਾਂਜੀ, ਬਹੁਤ ਸੋਹਣੇ ਬਣੇ ਹੋਏ। ਅੱਛਾ। ਹਾਂਜੀ। ਅੱਛਾ ਬਾਈ ਜੀ, ਇਹ ਜਿਹੜਾ ਤੁਹਾਡੇ ਗਵਰਨਮੈਂਟ ਆ ਜਿਹੜੀਆਂ ਪੈਕੇਜ ਦਿੰਦੀਆਂ, ਜਿਸ ਤਰ੍ਹਾਂ ਹੁਣ ਬਿਜਲੀ ਦਾ ਪੈਕੇਜ ਉਹਨਾਂ ਨੇ ਦਿੱਤਾ ਆ, ਫ੍ਰੀ ਆ। ਹਰ ਆਉਣ ਵਾਲੀ ਗਵਰਨਮੈਂਟ ਜਿਹੜੀ 300 ਸੀ, 300 ਤੋਂ 600 ਕਰਤਾ। ਤੁਸੀਂ ਇਸ ਚੀਜ਼ ਨੂੰ ਕਿਸ ਰੰਗ ਨਾਲ ਲੈਂਦੇ ਆ? ਦੇਖੋ ਜੀ, ਇਹ ਫ੍ਰੀ ਕਰਨ ਨਾਲੋਂ ਨਾ ਉਹਦੋਂ ਰੇਟ ਘਟਾਉਣ, ਉਹ ਜ਼ਿਆਦਾ ਬੈਟਰ ਹੈ। ਚੀਜ਼ ਇਹ ਹੈ ਤਾਂ ਤੁਹਾਨੂੰ ਜਿਸ ਤਰ੍ਹਾਂ 10 ਰੁਪਏ, 7 ਰੁਪਏ, 8 ਰੁਪਏ। ਹੁਣ ਫ੍ਰੀ ਵਾਲੀ ਆਦਤ ਮੁੜ ਕੇ ਕੋਈ ਕੰਮ ਹੀ ਨਹੀਂ ਕਰੇਗਾ।
ਕੰਮ ਨਹੀਂ ਕਰੇਗਾ ਤੇ ਅਗਲੀ ਹਕੂਮਤ ਆ ਕੇ ਲਾ ਦਿੱਤੀ ਫੇਰ ਤਾਂ ਫਿਰ ਉਹ ਨਾ ਫਿਰ ਪਰੇਸ਼ਾਨੀ ਹੋਏਗੀ। ਚਿੜੀਆਂ ਨੂੰ ਆਲਣੇ ਬਣਾਉਣੇ ਭੁੱਲ ਜਾਂਦੇ ਜਦੋਂ ਤੁਸੀਂ ਰੈਡੀਮੇਡ ਉਹਨਾਂ ਨੂੰ ਆਲਣੇ ਬਣਾ ਕੇ ਉਹਨਾਂ 'ਚ ਰਹਿਣ ਵਾਲੀ ਆਦਤ ਪਾ ਦਿੰਦੇ ਆ, ਉਹਨਾਂ ਨੂੰ ਆਪਣਾ ਹੁਨਰ ਭੁੱਲ ਜਾਂਦੀਆਂ ਆ। ਤੇ ਉਹੀ ਇਨਸਾਨ ਦਾ ਵੀ ਉਹੀ ਹੁਨਰ ਆ। ਇਨਸਾਨ ਵੀ ਉਸ ਤਰ੍ਹਾਂ ਹੀ ਆ, ਉਹ ਆਪਣੀ ਕਮਾਈ ਵੀ ਘਟਾ ਦਿੰਦਾ, ਕੰਮ ਕਰਨਾ ਵੀ ਘਟਾ ਦਿੰਦਾ। ਜਦੋਂ ਫ੍ਰੀ, ਸਾਨੂੰ ਪਤਾ ਵੀ ਫ੍ਰੀ ਦਾ ਸਾਰਾ ਕੁਝ ਮਿਲੀ ਜਾਣਾ, ਜਦੋਂ ਮਾਲ ਵੱਧ ਜਾਂਦਾ ਹੈ। ਬਸ ਜੀ ਬਸ। ਅੱਛਾ ਬਾਈ ਜੀ, ਆਪਾਂ ਸਾਂਝੇ ਵਪਾਰ ਦੀ ਗੱਲ ਕਰੀਏ ਤਾਂ ਤੁਸੀਂ ਕਿਸ ਰੰਗ ਨਾਲ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ ਜੀ, ਵਪਾਰ ਹੋਣਾ ਚਾਹੀਦਾ। ਪਹਿਲੇ ਵੀ ਵਪਾਰ ਚੱਲਦਾ ਸੀਗਾ, ਸਾਡੇ ਭਰਾ ਸੀ, ਸਾਡੇ ਸੱਜਣ ਸੀਗੇ, ਕਰਦੇ ਸੀ ਵਪਾਰ, ਕਰਦੇ ਸੀ, ਵਧੀਆ ਸੀ। ਲੇਕਿਨ ਇਹ ਵਪਾਰ ਬੰਦ ਕਰਨ ਦੇ ਨਾਲ ਦੋਨਾਂ ਦੇਸ਼ਾਂ ਨੂੰ ਫਰਕ ਪਿਆ। ਇਹ ਤੇ ਇੱਕ ਦੇਖੋ ਜੀ, ਦੇਸ਼ ਤੇ ਇਕੱਠਾ ਹੀ ਸੀਗਾ। ਇਹ ਤੇ ਇੱਕ ਜੋ ਵੀ ਹੈ ਸਰਕਾਰਾਂ ਨੇ ਫਰਕ ਪਾਇਆ ਵਾ, ਨਹੀਂ ਤੇ ਕੀ ਫਰਕ ਸੀਗਾ? ਕੋਈ ਫਰਕ ਨਹੀਂ ਸੀਗਾ। ਸਰਕਾਰਾਂ ਸੋਚਣਾ ਅੱਜ ਚੰਗਾ ਸ਼ੁਰੂ ਕਰ ਦੇਣ ਤੇ ਸਭ ਕੁਝ ਸਹੀ ਹੋ ਜਾਂਦਾ, ਵਧੀਆ ਹੋ ਜਾਂਦਾ। ਹੁਣ ਦੇਖਿਆ ਜਿਸ ਤਰ੍ਹਾਂ ਇੱਥੇ ਮਹਿੰਗਾਈ ਹੈ ਤੇ ਉਹ ਮਹਿੰਗਾਈ ਦਾ ਫਰਕ ਪਏਗਾ, ਸਭ ਕੁਝ ਹੋਏਗਾ। ਇੱਥੋਂ ਦੀ ਤੇ ਸਾਡੀ ਪੰਜਾਬ ਦੀ ਜਿਹੜੀ ਮਹਿੰਗਾਈ ਦਾ ਬਹੁਤ ਫਰਕ ਹੈ। ਸਾਡੀ ਭੈਣ ਵੀ ਸਾਡੇ ਨਾਲ ਮੌਜੂਦ ਆ ਜੀ, ਇਹਨਾਂ ਨੂੰ ਪੁੱਛਦੇ ਆ ਜੀ ਇਹਨਾਂ ਨੂੰ ਕਿਵੇਂ ਲੱਗਾ ਇੱਥੇ? ਬਹੁਤ ਵਧੀਆ ਲੱਗਾ ਨਾਮ ਦੱਸੋ ਆਪਣਾ ਕੀ ਜੀ। ਹੈ? ਮੇਰਾ ਨਾਮ ਜਸਪ੍ਰੀਤ ਕੌਰ। ਅੱਛਾ, ਹਾਂਜੀ, ਮੈਂ ਤੀਸਰੀ ਵਾਰ ਆਈ ਹਾਂ। ਤੀਸਰੀ ਵਾਰੀ ਆਏ? ਹਾਂਜੀ ਹਾਂਜੀ, ਕਿਉਂਕਿ ਮੇਰੇ ਬੇਟੇ ਦੀ ਸੁਖਨਾ ਸੀ, ਬੇਟਾ ਆਇਆ 18 ਸਾਲ ਬਾਅਦ ਮੇਰੇ ਘਰ। ਅੱਛਾ ਜੀ। ਹਾਂ, ਇਹ ਬੇਟਾ ਹੈ। ਅੱਛਾ ਬੇਟਾ, ਹਾਂਜੀ, ਮਾਸ਼ਾਅੱਲਾ। ਤੇ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਆ, ਬਹੁਤ ਮਜ਼ਾ ਆਇਆ, ਬਹੁਤ ਵਧੀਆ ਇਹਦੀ ਲੱਗਾ। ਮੰਨਤ ਮੰਗੀ ਹੋਈ ਸੀਗੀ? ਹਾਂਜੀ ਹਾਂਜੀ, ਇੱਥੋਂ ਹੀ ਮੰਗ ਕੇ ਗਈ ਸੀ ਮੈਂ। ਅੱਛਾ, ਹਾਂਜੀ, ਅੱਜ 18 ਸਾਲ ਦਾ ਹੋ ਗਿਆ? ਨਹੀਂ 15 ਸਾਲ ਦਾ ਹੋਇਆ। 15 ਸਾਲ ਦਾ? ਹਾਂਜੀ 18 ਸਾਲਾਂ ਬਾਅਦ ਹੋਇਆ? ਹਾਂਜੀ ਹਾਂਜੀ ਦੇਖੋ ਜੀ, ਰੱਬ ਦੇ ਘਰ ਦੇਰ ਆ ਹਨੇਰਾ, ਇਹ ਗੱਲ ਜਿਹੜੀ ਸੱਚ ਸਾਬਤ ਹੋ ਗਈ ਹੈ। ਹਾਂਜੀ ਹਾਂਜੀ, ਇਸ ਵਾਰ ਜੋ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਅਸੀਂ, ਬਹੁਤ ਵਧੀਆ ਲੱਗਾ। ਹੋਰ ਕੋਈ ਐਸੀ ਗੱਲ ਜਿਹੜੀ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗੀ ਹੋਵੇ ਜਾਂ ਬਹੁਤ ਮਾੜੀ ਲੱਗੀ ਹੋਵੇ? ਬਹੁਤ ਵਧੀਆ ਜੀ, ਤੁਹਾਡੀ ਰਿਸਪੈਕਟ ਬਹੁਤ ਵਧੀਆ। ਹਾਂ। ਹਾਂਜੀ, ਬਹੁਤ। ਤੁਸੀਂ ਭੈਣ ਜੀ ਇਹਨਾਂ ਨਾਲ ਹੀ ਹੋ? ਹਾਂਜੀ, ਇਹਨਾਂ ਦੇ ਨਾਲ ਹੀ। ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰੀ ਆਏ ਆ। ਤੇ ਕਿਵੇਂ ਲੱਗਾ ਆ ਕੇ? ਬਹੁਤ ਵਧੀਆ ਲੱਗੇ। ਸੁਨੇਹਾ? ਥੈਂਕ ਯੂ, ਕੋਈ ਸੁਨੇਹਾ ਨਹੀਂ, ਬਹੁਤ ਵਧੀਆ। ਅੱਗੇ ਤੋਂ ਵਧੀਆ ਸੇਵਾ ਕਰਦੇ ਆ, ਵਧੀਆ ਰੱਖੇ ਤੇ ਪਰਮਾਤਮਾ। ਕੀ ਲੈ ਕੇ ਜਾਓਗੇ ਪਾਕਿਸਤਾਨ ਚ? ਹਾਲੇ ਤਾਂ ਕੁਛ ਵੀ ਨਹੀਂ ਪਤਾ, ਬਾਬਾ ਜੀ ਦੀ ਮਿਹਰ ਹੋ ਜੇ ਬਸ। ਤੇ ਹੁਣ ਜਾ ਕੇ ਆਪਣੀਆਂ ਸਹੇਲੀਆਂ ਨੂੰ, ਆਪਣੀਆਂ ਭੈਣਾਂ ਨੂੰ, ਬਾਕੀ ਜਿਹੜੇ ਰਿਸ਼ਤੇ ਜੁੜੇ ਹੋਏ ਆ, ਕਹਾਂਗੇ ਵੀ ਜਾ ਕੇ ਦੇਖ ਕੇ ਆਓ, ਆਪਣੇ ਨਨਕਾਣਾ ਸਾਹਿਬ ਹੋ ਕੇ ਆਓ, ਮੱਥਾ ਟੇਕ ਕੇ ਆਓ ਸਾਰੇ। ਵਹਿਮ ਕੱਢਣ ਲਈ ਇੱਕ ਚੱਕਰ ਲਾਣਾ ਚਾਹੀਦਾ। ਹਾਂਜੀ, ਵੀ ਜਿਹੜੇ ਲੋਕ ਕਹਿੰਦੇ ਆ ਵੀ ਪਾਕਿਸਤਾਨ ਆਏ ਆ, ਉਵੇਂ ਆ ਕੁਛ ਨਹੀਂ, ਵਧੀਆ ਰੱਖਦੇ ਆ ਅਗਲੇ ਨੂੰ, ਵਧੀਆ ਸਮਝਦੇ। ਥੈਂਕ ਯੂ। ਬਹੁਤ ਸ਼ੁਕਰੀਆ ਜੀ, ਸਾਡੇ ਨਾਲ ਚੜ੍ਹਦੇ ਤੋਂ ਆਏ ਹੋਏ ਪ੍ਰਾਹੁਣੇ ਮੌਜੂਦ ਸੀਗੇ, ਇਹਨਾਂ ਦੀ ਗੱਲਬਾਤ ਵੀ ਤੁਸੀਂ ਸੁਣੀ ਆ। ਤੇ ਕਮੈਂਟ ਜ਼ਰੂਰ ਦੱਸਿਓ ਵੀ ਜੋ ਵੀ ਗੱਲ ਸਾਨੂੰ ਆਉਣ ਵਾਲੀ ਵੀਡੀਓ 'ਚ ਪੁੱਛਣੀ ਚਾਹੀਦੀ ਆ ਜਾਂ ਜਿਹੜੀ ਸਾਡੀ ਰਹਿ ਜਾਂਦੀ ਉਹ ਸਾਨੂੰ ਤੁਸੀਂ ਸਿਖਾਣੀ ਹੁੰਦੀ, ਤੁਸੀਂ ਦੱਸਣਾ ਹੁੰਦਾ ਵੀ ਇਹ ਜਿਹੜਾ ਸਵਾਲ ਹੈ ਵੀ ਕਰਨਾ ਚਾਹੀਦਾ, ਤਾਂ ਅਸੀਂ ਇਨਸ਼ਾਅੱਲਾ ਉਹ ਵੀ ਕਰਿਆ ਕਰਾਂਗੇ। ਜਿੱਥੇ ਅਸੀਂ ਚੜ੍ਹਦੇ ਪੰਜਾਬ ਤੋਂ ਆਏ ਹੋਏ ਦੋਸਤਾਂ ਨਾਲ ਤੁਹਾਡੀ ਮੁਲਾਕਾਤ ਕਰਵਾਈ ਦੀ ਆ, ਉੱਥੇ ਨਾਲ ਨਾਲ ਸਾਨੂੰ ਕੁਝ ਐਸੀਆਂ ਬੂਟੀਆਂ ਵੀ ਮਿਲ ਜਾਂਦੀਆਂ ਆ ਸਾਡੇ ਲਹਿੰਦੇ ਪੰਜਾਬ ਤੋਂ, ਜਿਹੜੀਆਂ ਚੜ੍ਹਦੇ ਤੋਂ ਆਏ ਬੰਦਿਆਂ ਨਾਲ ਮਿਲਣਾ ਚਾਹੁੰਦੀਆਂ। ਆਪਣੇ ਇਲਾਕਾ ਜੋ ਵੀ ਇਹਨਾਂ 'ਚੋਂ ਜਿੱਥੋਂ ਵੀ ਉੱਠ ਕੇ ਆਏ ਆ, ਉੱਥੋਂ ਦੇ ਬੰਦੇ ਆ ਕੇ ਇੱਥੇ ਲੱਭਦੇ ਆ ਕਿ ਆ ਸਿਆਣੇ ਬਜ਼ੁਰਗ ਸਾਡੇ, ਮੇਰਾ ਖਿਆਲ ਉਮਰ ਵੀ ਇਹਨਾਂ ਦੀ ਵਾਹਵਾ ਹੀ ਹੋ ਗਈ ਹੋਣੀ ਹੈ, ਇਹ ਵੀ ਅੱਜ ਇੱਥੇ ਸਾਨੂੰ ਮਿਲੇ ਆ। ਤੇ ਇਹ ਇਹਨਾਂ ਨੂੰ ਪੁੱਛਦੇ ਵੀ ਇਹ ਇੱਥੇ ਕੀ ਲੈਣ ਆਏ? ਬਾਬਾ ਜੀ ਪਹਿਲੇ ਤਾਂ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਹੈ ਮੁਹੰਮਦ ਯੂਨਸ ਅੱਛਾ, ਮੁਹੰਮਦ ਯੂਨਸ ਜੀ। ਕਿਹੜੀ ਜਗ੍ਹਾ ਤੋਂ ਆਏ ਆ? ਜੇ ਮੈਂ ਆਇਆ ਸਰਗੋਧਿਓਂ। ਸਰਗੋਦਾ ਸ਼ਹਿਰ ਚੋਂ? ਨਹੀਂ, ਉਹਨਾਂ ਪਿੰਡ ਲਾ ਕੇ ਕਿਹੜਾ? 15 ਚੱਕ ਜਨੂਬੀ। ਜਨੂਬੀ ਚੋਂ ਆਏ ਆ? ਹਾਂ। ਇੱਥੇ ਕੀ ਲੈਣਾ ਹੈ ਜੀ? ਵੀ ਇੱਥੇ ਮੈਂ ਕਿਹਾ ਆਉਂਦੇ ਨੇਗੇ ਆ ਵਿਸਾਖੀ ਉੱਤੇ, ਤੇ ਕੋਈ ਪੁਰਾਣਾ ਬੰਦਾ ਟੱਕਰ ਗਿਆ ਤਾਂ ਕੋਈ ਪਿੰਡ ਦਾ ਹਾਲ ਚਾਲ ਪੁੱਛ ਲਾਂਗੇ। ਆਪਣਾ ਕਿਹੜਾ ਪਿੰਡ ਆ ਪਿੱਛੇ? ਪਿੰਡ ਵਾ ਸਾਡਾ ਤੁਕਲਵਾਲਾ, ਕਾਦੀਆਂ ਦੇ ਲਾਗੇ। ਕਾਦੀਆਂ ਦੇ ਲਾਗੇ? ਹਾਂ। ਕਿਹੜਾ? ਤੁਕਲਵਾਲਾ। ਤੁਕਲ? ਤੁਕਲਵਾਲਾ ਟੁਕਲ ਵਾਲਾ। ਆ ਲਾਗੇ ਹੈਗੀ ਆ ਭਾਂਬੜੀ, ਭਾਮ, ਬਸਰਾਵਾਂ, ਅੱਛਾ, ਭੈਣੀ, ਹਾਂ। ਇਹ ਚੱਕ ਲਾਗੇ ਨੇ। ਬਾਬਾ ਜੀ ਉਮਰ ਕਿੰਨੀ ਹੋ ਗਈ? ਮੇਰੀ ਕੋਈ 96-97 ਸਾਲ ਹੋਣੀ ਹੈ। ਦੇਖ ਲਓ ਜੀ, 96-97 ਸਾਲ ਦੀ ਉਮਰ ਦੇ ਵਿੱਚ ਇਹ ਬਜ਼ੁਰਗ ਆਪਣੇ ਇਲਾਕੇ ਦੇ ਬੰਦਿਆਂ ਨੂੰ ਇੱਥੇ ਲੱਭਣ ਆਏ ਆ, ਔਰ ਕੋਈ ਸਿਰ ਮੂੰਹ ਨਹੀਂ, ਕੋਈ ਟੈਲੀਫੋਨ ਨੰਬਰ ਨਹੀਂ, ਕੋਈ ਰਾਬਤਾ ਨਹੀਂ। ਇਹ ਕਹਿ ਲਓ ਵੀ ਸਮੁੰਦਰ 'ਚੋਂ ਸੂਈ ਲੱਭਣ ਵਾਲੀ ਗੱਲ ਆ ਵੀ ਇੱਥੇ ਆ ਕੇ ਫਿਰਦੇ ਤੁਰਦੇ ਆ। ਔਰ ਇਹ ਆਪਣਾ ਉਮੀਦ ਆ ਕਿ ਇਹਨਾਂ ਨੂੰ ਲੱਭਣਗੇ, ਜਾਣੀ ਕਿ ਉਮੀਦ ਦੇ ਸਿਰ ਤੇ ਤੁਰੇ ਫਿਰਦੇ ਆ। ਇਹ ਦੇਖ ਲਓ ਵੀ ਇਹ ਰਸਮ ਜਿਹੜੀ ਹੈ ਨਾ ਸ਼ੁਰੂ ਤੋਂ ਚੱਲੀ ਹੋਈ ਆ ਕਿ ਉਦੋਂ ਲੋਕ ਇੱਥੇ ਆਉਂਦੇ ਹੁੰਦੇ ਸੀ, ਇੱਥੇ ਅਨਾਉਂਸਮੈਂਟ ਹੁੰਦੀ ਸੀ ਕਿ ਜੀ ਹੈਗਾ ਕੋਈ ਹੁਸ਼ਿਆਰਪੁਰ ਦਾ, ਹੈਗਾ ਕੋਈ ਲੁਧਿਆਣੇ ਦਾ, ਉਹ ਫਿਰ ਇੱਕ ਦੂਸਰੇ ਨਾਲ ਮਿਲ ਕੇ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਸੀ। ਤੇ 97 ਸਾਲ ਦੀ ਉਮਰ ਦੇ ਵਿੱਚ ਇਹ ਬਜ਼ੁਰਗ ਜਿਹੜੇ ਆ ਇੱਥੋਂ ਸਿਰਫ ਇੱਕ ਆਸ ਤੇ ਆਏ ਆ ਕਿ ਸਾਡਾ ਸ਼ਾਇਦ ਕੋਈ ਪਿੱਛੇ ਦੇਸ਼ ਦਾ ਬੰਦਾ, ਦੇਸ਼ ਦੇ ਬਾਬਾ ਜੀ ਕਹਿੰਦੇ ਆ, ਦੇਸ਼ ਬੜਾ ਚੰਗਾ ਸੀਗਾ। ਦੇਸ਼ ਬੜਾ ਚੰਗਾ ਸੀ। ਬਾਬਾ ਜੀ ਕੋ ਸੁਣਾਓ ਗੱਲ ਉੱਥੋਂ ਦੀ।
ਉੱਥੋਂ ਦੀ ਕਿਹੜੀ ਗੱਲ ਸੁਣਾਈਏ? ਨਹੀਂ ਕੋਈ ਐਸੀ ਗੱਲ ਹੈਗੀ ਆ ਜਿਹੜਾ ਤੁਸੀਂ ਹਜੇ ਤੇ 97 ਸਾਲ ਦੀ ਉਮਰ ਚ ਲੈਣ ਚੰਗੇ ਆਏ ਆ, ਲੱਭਣ ਆਏ ਆ? ਸਾਡੇ ਨਾਲ ਚੰਗੇ ਰਹੇ ਨੇ ਉਹ। ਚੰਗੇ ਰਹੇ ਨੇ ਚੰਗੇ ਰਹੇ। ਕੋਈ ਯਾਰ ਬੇਲੀ ਉੱਥੇ ਦਾ ਆਪਣੇ? ਯਾਦ ਬੇਲੀ ਜਿਹੜੇ ਉਹ ਚੋਰੇ ਡੰਗਰ ਡੁੰਗਰ ਚਾਰਦੇ ਰਹੇ, ਬਥੇਰੇ ਸੀਗੇ। ਅੱਛਾ, ਆਪਣਾ ਪਿੰਡ ਸਾਰਾ ਸਿੱਖਾਂ ਦਾ ਹੀ ਸੀ? ਸਿੱਖਾਂ ਦਾ ਸੀਗਾ, ਵਿੱਚ ਮੁਸਲਮਾਨ ਥੋੜੇ ਸੀ। ਉਹ ਸਿੱਖ ਜਿਹੜੇ ਸੀ ਉਹਨਾਂ ਦੇ ਕੋਈ ਨਾਂ ਦੱਸੋ। ਕਿਸ਼ਨ ਸੋਂ, ਅੱਛਾ, ਫਿਰ ਤਾਰਾ ਸੋਂ, ਹਾਂ, ਸਮੁੰਨ ਸੋਂ, ਬਹਾਦਰ ਸੋਂ, ਇੰਦਰ ਸੋਂ, ਅੱਛਾ, ਤੇ ਹੁਣ ਕਿੰਨੇ ਕੁ ਨਾਂ ਭੁੱਲ ਗਏ। ਨਾਂ ਤਾਂ ਬਥੇਰੇ ਆਉਂਦੇ ਜਦੋਂ ਇਕੱਲੇ ਬੈਠੇ ਹੋਈਏ। ਹਾਂ, ਉਦੋਂ ਇਹ ਗੱਲ ਸੀ ਨਾ, ਰਲ ਮੈਂ ਬੈਠੇ ਸੀਗੇ ਤੇ ਇੱਕ ਦੂਜੇ ਦੀ ਰਿਸ਼ਤੇਦਾਰੀਆਂ ਵੀ ਕਰਾਉਂਦੇ ਸੀ। ਹਾਂ, ਹਾਂ, ਇਹ ਵੀ ਗੱਲ ਹੈ। ਚੰਗਾ ਵਸੇਵ ਸੀਗਾ, ਅੱਜ ਯਾਦ ਕਰਦੇ ਮਿਲਣ ਆਏ ਆ। ਮੈਂ ਕਹਾਂ ਬਾਬਾ ਇਹ ਪਹਿਲੀ ਵਾਰੀ ਆਏ ਜਾਂ ਅੱਗੇ ਵੀ ਆਉਂਦੇ ਸੀ? ਨਹੀਂ, ਮੈਂ ਪਹਿਲੀ ਵਾਰ ਆਇਆ। ਪਹਿਲੀ ਵਾਰੀ ਆਏ। ਜਦੋਂ ਘਰੋਂ ਤੁਰੇ ਸੀ ਕੀ ਜ਼ੇਨ ਚ ਸੀ ਵੀ ਲੱਭ ਜੂਗਾ? ਮੈਂ ਕਿਹਾ ਵੀ ਕੋਈ ਲੱਭ ਜਾਊਗਾ, ਹਾਂ, ਉਹ ਕੋਈ ਨਹੀਂ ਲੱਭਾ। ਹੁਣ ਚਲੇ ਜਾਂਦੇ ਆ, ਫੇਰ ਬੰਦੇ ਸਾਲ ਵੇਖਾਂਗੇ। ਬਾਬਾ ਆਪਣਾ ਨੰਬਰ ਯਾਦ ਆ? ਨੰਬਰ ਮੇਰਾ ਹੈ ਭਈਆ, ਹੋਰ ਨੰਬਰ ਮੇਰਾ ਕੋਈ ਨਹੀਂ ਹੈ। ਨੰਬਰ ਬੋਲ ਦੋ, ਹੋ ਸਕਦਾ ਤੁਹਾਡਾ ਵੀਡੀਓ ਦੇਖ ਕੇ ਕੋਈ ਬੰਦਾ ਤੁਹਾਡੇ ਨਾਲ ਰਾਬਤਾ ਕਰ ਲਵੇ। ਇੱਥੇ ਹੁਣ ਕਹਿੰਦੇ ਮੈਂ ਚੱਲਿਆ ਹੁਣ ਮੈਂ ਆਪਣੇ ਮੁੰਡੇ ਦਾ ਨੰਬਰ ਮੈਨੂੰ ਨਹੀਂ ਲਾ ਕਿ ਮੈਨੂੰ ਤੇ ਹੁਣ ਨਾ ਆਪਣਾ ਨਾਮ ਨਹੀਂ ਆਉਂਦਾ, ਮੇਰੇ ਦਿਮਾਗ ਜੇ ਨਹੀਂ ਠੀਕ ਹੋ ਜਾ। ਅੱਛਾ, ਹਾਂ, ਇਕੱਲੇ ਹੀ ਆਏ ਆ ਇੱਥੇ? ਨਹੀਂ, ਇੱਕ ਮੁੰਡਾ ਉਹ ਬਾਹਰ ਖਲੋਤਾ ਸਕੂਟਰ ਲਾਗੇ। ਅੱਛਾ, ਉਹ ਲੈ ਕੇ ਆਇਆ। ਹਾਂ, ਬੜੀ ਗੱਲ ਆ ਜੀ, ਮੁੰਡਾ ਵੀ ਤੁਹਾਡੇ ਗੱਲ ਮੰਨ ਲਈ ਤੇ ਐਡੀ ਦੂਰੋਂ ਤੁਸੀਂ ਮੋਟਰਸਾਈਕਲ ਤੇ ਆਏ ਆ। ਇੱਕ ਉਮੀਦ ਲੈ ਕੇ ਕਿ ਕੋਈ ਬੰਦਾ ਸਾਨੂੰ ਕਾਦੀਆਂ ਦਾ ਮਿਲੇਗਾ। ਤੇ ਅਸੀਂ ਆਪਣੀ ਵੀਡੀਓ ਰਾਹੀਂ ਇਹੀ ਸੁਨੇਹਾ ਦਵਾਂਗੇ ਕਿ ਅਗਰ ਕੋਈ ਬੰਦਾ ਜਾਣਦਾ ਆ ਤੇ ਸਾਡੇ ਨੰਬਰ ਤੇ ਰਾਬਤਾ ਕਰ ਲਵੇ। ਬਾਕੀ ਬਾਬਾ ਜੀ ਹੁਣਾਂ ਨਾਲ ਵੀ ਦੁਬਾਰਾ ਤੁਹਾਨੂੰ ਲੱਭਣਾ ਵੀ ਔਖਾ ਹੈ, ਤੁਹਾਨੂੰ ਕਿੱਦਾਂ ਲੱਭਾਂਗੇ? ਨਹੀਂ, ਮੈਂ ਚਲੇ ਜਾਣਾ। ਉਹ ਤੁਸੀਂ ਤਾਂ ਚਲੇ ਜਾਣਾ ਆ। ਤੁਹਾਡੇ ਲਾਗੇ ਇੱਥੇ ਕਿਹੜੇ ਕਿਹੜੇ ਪਿੰਡ ਆ ਨਾਲ? ਸਾਡੇ ਲਾਗੇ ਇੱਕ ਹੈਗਾ ਵਾ ਰਸਾਲਾ, ਇੱਕ ਹੈਗੀ 14, ਇੱਕ 46, ਇੱਕ 45, 40, ਇਹ ਚੱਕ ਲਾਗੇ ਦਾ। ਤੁਹਾਡੇ ਕੋਲ ਤਾਂ ਫੋਨ ਨੰਬਰ ਹੈਗਾ ਆਪਣਾ? ਨੰਬਰ ਵੀ ਮੁੰਡੇ ਦਾ ਜਿਹੜਾ ਨਾਲ ਉਹਦਾ ਨੰਬਰ ਵੀ ਨਹੀਂ ਯਾਦ? ਨਹੀਂ, ਮੈਨੂੰ ਗੱਲ ਯਾਦ ਨਹੀਂ ਹੈ। ਬਾਦਰੀ ਕਿਹੜੀ ਆ? ਇੱਕ ਫਾਰੀ ਹੁੰਦੇ। ਅੱਛਾ, ਲਓ ਜੀ, ਬਾਬਾ ਜੀ ਉਹਨਾਂ ਦੀ ਗੱਲਬਾਤ ਤੁਸੀਂ ਸੁਣ ਲਈ। ਬਹੁਤੀ ਲੰਬੀ ਗੱਲਬਾਤ ਤਾਂ ਨਹੀਂ ਕੀਤੀ ਬਜ਼ੁਰਗਾਂ ਨੇ। ਉਮਰ ਤਾਂ 97 ਸਾਲ ਸੀ, ਪਰ ਗੱਲ ਥੋੜੀ ਕਰਦੇ ਤੇ ਅਗਰ ਕੋਈ ਬੰਦਾ ਇਹਨਾਂ ਦਾ ਲੱਭ ਜਾਂਦਾ ਫਿਰ ਚਲੋ ਇਹਨਾਂ ਦਾ ਆਉਣ ਦਾ ਮੁੱਲ ਪੂਰਾ ਹੋ ਜਾਂਦਾ। ਪਰ ਇਹ ਹੁਣ ਵਿਚਾਰੇ ਜਿੱਦਾਂ ਆਏ ਸੀ ਉੱਦਾਂ ਹੀ ਬੇਦਿਲ ਜਿਹੇ ਹੋ ਕੇ ਚੱਲੇ ਆ, ਕਿਉਂਕਿ ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ। ਕੁਝ ਸੰਗਤਾਂ ਜਿਹੜੀਆਂ ਇਸ ਦਫਾ ਰੂਟ ਚੇਂਜ ਹੋਣ ਕਰਕੇ ਹੁਣ ਸੱਚੇ ਸੌਦੇ ਜਾ ਰਹੀਆਂ, ਇੱਥੇ ਰਹਿੰਦੀਆਂ, ਸ਼ਾਮ ਤੱਕ ਸ਼ਾਇਦ ਕੋਈ ਬੰਦਾ ਇਹਨਾਂ ਨੂੰ ਲੱਭ ਹੀ ਜਾਂਦਾ ਜੀ। ਬਹੁਤ ਸ਼ੁਕਰੀਆ ਜੀ। ਦਿਲ ਸਦਕੇ ਤੇ ਜੀ ਆਇਆਂ ਨੂੰ, ਸੋਹਣੀ ਪੱਗ